यार एक वड्डियों लैके शुरू करो नाल लाओ। चलो लो जी हाजी जी ग्राइंडर ले आए आ तो लाई जाते हैं हुण एक बारी दंदे हो जाणगे तिखे। लो जी माशाल्लाह लॉन अज अपना हो गया साफ सुथरा। की आ ठंडा लैके जूस ओके हाँ हाँ उठ गया ते हो गया। चिश्ती वाले काम चिश्ती भी डोंदा रहा तू भी डा। ਹੁਣ ਮੈਂ ਦੁੱਧ ਦੇ 2 ਘੁੱਟ ਪੀ ਲਿਆ ਭਾਈ ਹੁਣ ਕਬੂਤਰ ਐ ਨੂੰ ਆਵੇ फिर की ਹੁਣ होगा ਨਹੀਂ ਜਾਣ ਦੇਣਾ ਵੇਖੀ की ਸਹੀ तू ਤੂੰ। कबूतर ना कुश्ती करनी घोलना ਉਹਦੇ ਨਾਲ। ਦੇਖ ਸਹੀ ਤੂੰ ਹੁਣ ਨਹੀਂ ਜਾਂਦਾ ਪਰ ਮੇਰਾ ਕਸੂਰ ਕੱਢਦੇ ਸੀ ਕਿੰਨੀ ਵਾਰੀ ਉੱਡ ਗਿਆ ਆਪੇ ਉਹ। ਹਾਂਜੀ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਵਲੌਗ 'ਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੁਟੀਨ ਕਿ ਆਪਣਾ ਦਿਨ ਕਿਹੋ ਜਿਹਾ ਗੁਜ਼ਰਦਾ ਤੇ ਆਪਾਂ ਕੀ ਕਰਦੇ ਆ। ਆਮਰੀ ਗਿਆ ਹੋਇਆ ਪੱਠਿਆਂ ਵਾਲੇ ਟੱਕ ਦੇ ਵਿੱਚ ਪੱਠੇ ਲੱਦਣ। ਕੱਲ ਸ਼ਾਮ ਨੂੰ ਆਪਾਂ ਪੱਠੇ ਨਹੀਂ ਸੀ ਵੱਡੇ ਕਿਉਂਕਿ ਤੁਹਾਨੂੰ ਪਤਾ ਕਿ ਕੱਲ ਆਏ ਆਲੂ ਤੇ ਜਿਹੜੇ ਕੱਲ ਆਲੂ ਸੀ ਉਹ ਅੱਜ ਸਵੇਰ ਤੜਕੇ ਟਰਾਲੀ ਦਾ ਵਜ਼ਨ ਕਰਾਇਆ ਤੇ ਆਲੂ ਹੋਏ ਜੀ 65 ਮਣ। ਆਪਾਂ 100 ਮਣ ਦਾ ਮਾਈਂਡ ਰੱਖਿਆ ਸੀ ਲੇਕਿਨ ਉਹ ਹੋਇਆ ਜੀ 65 ਮਣ। ਇਸ ਕਰਕੇ 45-50 ਮਣ ਅੱਜ ਆਉਣਗੇ ਆਲੂ। ਤੇ ਕੱਲ ਆਮਰੀ ਆਲੂ ਲਾਉਂਦਾ ਰਿਹਾ। ਉਸ ਤੋਂ ਬਾਅਦ ਆਪਾਂ ਉਹ ਮਸ਼ੀਨ ਦੇ ਦੁਆਲੇ ਹੋ ਗਏ ਫਿਰ ਧਾਰਾਂ ਕੱਢਣ ਲੱਗ ਗਏ। ਇਸ ਕਰਕੇ ਪੱਠੇ ਜਿਹੜੇ ਨਾ ਆਏ ਨਹੀਂ ਸੀ ਸ਼ਾਮ ਟਾਈਮ ਕਿਉਂਕਿ ਤੁਹਾਨੂੰ ਪਤਾ ਆਪਾਂ ਸ਼ਾਮ ਨੂੰ ਪੱਠੇ ਵੱਢ ਕੇ ਲੈ ਆਈਦੇ ਅੱਡੇ ਦੇ ਵਿੱਚ। ਤੇ ਆਮਰੀ ਹੁਣ ਪੱਠੇ ਵੱਢਦਾ ਮਤਲਬ ਸੁਬਹ ਵੱਢ ਲਾਇਆ ਲੇਕਿਨ ਉਹ ਲੱਦ ਕੇ ਤੇ ਹੁਣ ਲੈ ਕੇ ਆਏਗਾ। ਤੂੜੀ ਆਪਣੀ ਤੁਹਾਨੂੰ ਪਤਾ ਕਿ ਕੱਲ ਹੀ ਆ ਗਈ ਸੀ। ਹੁਣ ਸਭ ਤੋਂ ਪਹਿਲਾਂ ਪੱਠੇ ਆਉਣਗੇ ਪੱਠੇ ਕੁਤਰਾਂਗੇ ਤੇ ਅੱਬੂ ਹੁਣੇ ਗਏ ਹੋਏ ਆ ਅੱਬੂ ਤੇ ਸਾਇਮ ਧਾਰ ਲੈਣ ਕਿਉਂਕਿ ਮੈਂ ਕੱਲ ਵਾਲੇ ਵਲੌਗ ਦੇ ਵਿੱਚ ਦੱਸਿਆ ਸੀ ਕਿ ਸਵੇਰ ਉੱਠਦੇ ਇਨਸ਼ਾਅੱਲਾ ਸਭ ਤੋਂ ਪਹਿਲਾਂ ਆਪਾਂ ਲਾਉਣ ਵਾਲਾ ਕੰਮ ਨਿਬੇੜਨਾ ਕਿ ਲਾਉਣ ਦੀ ਜਿਹੜੀ ਕਟਾਈ ਆ ਉਹ ਸਵੇਰ ਲਾਜ਼ਮੀ ਕਰਨੀ ਆ। ਅੱਜ ਕਾਫੀ ਜ਼ਿਆਦਾ ਕਮੈਂਟਾਂ ਉੱਤੇ ਵੀ ਗੱਲ ਹੋਏਗੀ। ਕਾਫੀ ਵੀਰ ਭਰਾਵਾਂ ਨੇ ਮੈਨੂੰ ਬੋਲਿਆ ਸੀ ਕਿ ਯਾਰ ਜਿਹੜੀਆਂ ਨਿੰਮਾਂ ਤੋਂ ਆਪਣੀਆਂ ਆੜੀਆਂ ਲੱਗੀਆਂ ਹੋਈਆਂ ਇਹਨਾਂ ਨਿੰਮਾਂ ਨੂੰ ਥੱਲੋਂ ਕੱਟ ਕਰਨਾ ਵਾ ਕਟਾਈ ਕਰਨੀ ਆ ਤਾਂ ਕਿ ਇਹ ਸੋਹਣੀਆਂ ਬੜੀਆਂ ਗਰੋ ਕਰ ਸਕਣ। ਤੇ ਇਨਸ਼ਾਅੱਲਾ ਜੀ ਇਹਨਾਂ ਨੂੰ ਅੱਜ ਆਪਾਂ ਥੱਲੋਂ ਕਟਾਈ ਕਰਾਂਗੇ ਇਹਨਾਂ ਦੀ। ਤੇ ਪਹਿਲਾਂ ਛੱਡ ਦਈਏ ਇਹਨੂੰ। ਇਹ ਬੱਚੇ ਨਾ ਵਿਚਾਰੇ ਖਾ ਪੀ ਲੈਣ ਲੇਕਿਨ ਇਹ ਕੱਲ ਇਹ ਦੁਖੀ ਵੈਸੇ ਬੜਾ ਕਰਦੇ ਆ ਪਰਸਨਲੀ। ਸੁਬਾਹ ਛੱਡ ਤੇ ਦਿੰਨੇ ਇਹਨੂੰ ਲੇਕਿਨ ਸ਼ਾਮ ਨੂੰ ਜਿਸ ਟਾਈਮ ਇਹਨਾਂ ਨੂੰ ਤਾੜਨਾ ਹੁੰਦਾ ਵਾ ਯਕੀਨ ਮੰਨੋ ਰਾਤ 9 ਵਜੇ ਤੱਕ ਵੀ ਇੱਕ ਖਰਗੋਸ਼ਣੀ ਆ ਉਹ ਨਹੀਂ ਫੜੀ ਜਾਂਦੀ। ਸਾਇਮ ਡੇਲੀ ਰਾਤ ਨੂੰ ਕੋਈ 8 ਵਜੇ ਕੋਈ 8:30 ਵਜੇ ਵਿਚਾਰਾ ਇਹਨੂੰ ਫੜ ਕੇ ਪਤਾ ਵੀ ਕਿੱਥੇ ਬੈਠੀ ਹੁੰਦੀ ਆ ਉੱਥੋਂ ਫੜ ਕੇ ਦੁਬਾਰਾ ਤਾੜਦਾ ਇਹਨੂੰ ਕਿ ਯਾਰ ਇਹ ਤੜ ਜਵੇ। ਹੁਣ ਇੱਥੋਂ ਨਿਕਲਿਆ ਇਹ ਹੁਣ ਜਾ ਕੇ ਸਾਹ ਲੈਣਾ ਇਹਨਾਂ ਨੇ ਲੂਸਣ ਦੇ ਵਿੱਚ। ਬਾਕੀ ਨਿੰਮਾ ਜੀ ਅੱਜ ਇਹਦੀ ਕਟਾਈ ਲਾਜ਼ਮੀ ਆਪਾਂ ਕਰਾਂਗੇ। ਇਹਨੂੰ ਤਕਰੀਬਨ ਇਹਨਾਂ ਨਾਲ ਕੱਟ ਦਾਂਗੇ ਥੱਲੋਂ ਮਤਲਬ ਜਿਹੜੀਆਂ ਸੋਹਣੀਆਂ ਬੜੀਆਂ ਦੀਆਂ ਛਤਰੀਆਂ ਬਣ ਜਾਣ ਕਿਉਂਕਿ ਨਿੰਮਾ ਹੁਣ ਇਸ ਸਿਚੁਏਸ਼ਨ 'ਚ ਆਈਆਂ ਖੜੀਆਂ ਅੱਲਾ ਰੱਖੇ ਖੈਰ ਕਿ ਇਹਨਾਂ ਨੇ ਇਸ ਸਾਲ ਦੇ ਵਿੱਚ ਚੰਗੀਆਂ ਭਲੀਆਂ ਹੋ ਜਾਣਾ ਉਮੀਦ ਬੜੀ ਆ। ਤੇ ਪਾਣੀ ਅੱਲਾ ਰੱਖੇ ਖੈਰ ਇਹਨਾਂ ਨੂੰ ਪੈਂਦਾ ਰਹਿੰਦਾ ਵਾ ਕਿਉਂਕਿ ਹੁਣ ਜਦੋਂ ਆਪਾਂ ਡਰਮ ਨੂੰ ਪੈਪ ਲਗਾਈਦਾ ਨਾ ਤੇ ਯਾਰ ਉਹ ਸਿੱਧਾ ਉੱਥੋਂ ਇਹਦੇ ਵਿੱਚ ਤੇ ਜਾਂ ਇੱਧਰੋਂ ਉੱਧਰ ਪਾਣੀ ਮਤਲਬ ਆ ਜਾਂਦਾ ਵਾ ਮਤਲਬ ਡੇਲੀ ਬੇਸਿਸ ਤੇ ਪਾਣੀ ਪੈ ਰਿਹਾ। ਤੇ ਮਸ਼ੀਨ ਜੀ ਆਪਣੀਆਂ ਕਰੋ ਚੈੱਕ ਸਰਾਣਾ ਰੱਖਿਆ ਦੇਸੀ ਜਗਾੜ ਹੀ ਲਏ ਆ ਮਸ਼ੀਨ ਆ ਜੀ। ਇਹਦੇ ਵਿੱਚ ਮੋਟਰ ਹੈਗੀ ਆ ਇੱਕ ਦੀ ਤੇ ਕੰਮ ਬੜਾ ਵਾਰੇ ਦਾ। ਆ ਰੱਸਾ ਅਸੀਂ ਤਾਂ ਪਾਇਆ ਸੀ ਕਿ ਯਾਰ ਨਾ ਆ ਜਿਹੜਾ ਵਾ ਇਹ ਹੈਵੀ ਆ ਥੋੜਾ ਜਿਹਾ ਭਾਰਾ ਵਾ ਮਤਲਬ ਇਹਨੂੰ ਖਿੱਚਣਾ ਜਿਹੜਾ ਵਾ ਥੋੜਾ ਜਿਹਾ ਔਖਾ ਵਾ। ਇਸ ਕਰਕੇ ਆਪਾਂ ਇਹ ਰੱਸਾ ਪਾ ਲਿਆ ਸੀ ਅੱਗੇ ਥੋੜਾ ਜਿਹਾ ਦੇਸੀ ਜਗਾੜ ਲਾ ਲਿਆ ਸੀ ਤੇ ਮਤਲਬ ਵਧੀਆ ਨਿਜ਼ਾਮ ਹੈ ਇਹਦਾ। ਇਹਨੂੰ ਹੁਣ ਤੁਸੀਂ ਦੇਖੀਏ ਕੱਲ ਸ਼ਾਮੀ ਮੜੀ ਚੱਲਦੀ ਇਹ ਲੇਕਿਨ ਹੁਣ ਅੱਬੂ ਹੁਣੇ ਤਾਰ ਲੈ ਕੇ ਆਉਂਦੇ ਆ। ਇਹਨੂੰ ਆਪਾਂ ਤਾਰ ਪਾਉਣੇ ਜਿਵੇਂ ਤਾਰ ਆ ਪਾਈ ਹੋਈ ਨਾ ਆਹ ਪਾਈ ਆ ਜੀ ਤਾਰ ਇੱਥੋਂ ਤੱਕ ਇੱਕ ਜੋੜ ਆ ਇੱਕ ਜੋੜ ਅੱਗੇ ਆ ਲੇਕਿਨ ਇਹ ਸਿਰਫ ਔਰ ਸਿਰਫ ਇਸ ਜਗ੍ਹਾ ਤੇ ਆ ਸਕਦੀ ਆ ਉਹ ਗਾਂਹ ਨਹੀਂ ਜਾਂਦੀ। ਇਸ ਕਰਕੇ ਉਹਦੇ ਵਾਸਤੇ ਆਪਾਂ ਨੂੰ ਤਕਰੀਬਨ ਤਾਰ ਚਾਹੀਦੀ ਆ ਕੋਈ ਆਹ 15 ਫੁੱਟ ਚਾਹੀਦੀ 15-20 ਫੁੱਟ ਚਾਹੀਦੀ ਤਕਰੀਬਨ। ਸੋ ਇਹ ਇੱਕ ਵਾਰੀ ਤਾਰ ਆਵੇ ਤਾਂ ਆਪਾਂ ਅੱਜ ਲਾ ਰੱਖੇ ਖੈਰ ਇਹ ਕਰਦੇ ਹਾਂ। ਇਹ ਕੰਮ ਬਹੁਤ ਜ਼ਿਆਦਾ ਜ਼ਰੂਰੀ ਸੀ ਬੜਾ ਫਸਿਆ ਹੋਇਆ ਤੇ ਬਾਬਾ ਦੇਰ ਤੋਂ। ਇੱਧਰ ਸਾਡੀ ਐਂਬਰਾਂ ਨਹੀਂ ਖੜੀ ਆ। ਹਾਂ ਪੁੱਤ ਖਾਧੀ ਆ ਨਹੀਂ ਪੱਠੇ ਹੈ ਬਈ ਬਾਹਰ ਨਹੀਂ ਆਉਣਾ ਐਂਬਰ ਉਹ ਖੜੀ ਆ। ਧੁੱਪ ਨਿਕਲੀ ਹੋਈ ਨਾ ਤੇ ਨਜ਼ਰ ਨਹੀਂ ਆਉਂਦਾ ਪਿਆ। ਇੱਥੋਂ ਪੇੜੂ ਪੂੜੂ ਛੱਡ ਦਿੱਤੇ ਆ ਇਹਨਾਂ ਨੇ ਇਹਨਾਂ ਨੂੰ ਵੀ ਛੱਡ ਲਈਏ ਯਾਰ। ਬਿਸਮਿਲ੍ਲਾ ਆਓ ਵੀ ਆਜੋ ਠੀਕ ਹੈ ਭਾਈ ਜੀ ਠੀਕ ਹੈ। ਆ ਜਾਓ ਤੁਸੀਂ ਵੀ ਆ ਜਾਓ ਜਨਾਬ ਬਿਆਲੀ ਤੁਸੀਂ ਵੀ ਆ ਜਾਓ। ਬਿਸਮਿਲ੍ਲਾ ਲਓ ਜੀ
ਬਿਸਮਿਲ੍ਲਾ। ਇਹ ਛੱਡ ਦਿੱਤਾ ਆਲਰੇਡੀ। ਕਬੂਤਰ ਕੱਢ ਦਈਏ ਬਾਹਰ। ਇੱਧਰ ਤਾਰ ਵੀ ਆ ਗਈ ਆ। ਹਾਂ ਵੀ ਆ ਗਈ। ਕਿਆ ਬਾਤ ਹੈ। ਬੜਾ ਵੱਡਾ ਜੁਗਾੜ ਲਾ ਕੇ ਲਿਆਂਤਾ ਯਾਰ ਕਿਤੋਂ। ਹਾਂ ਇਹ ਕਰਮੀ ਕੋ ਆਈ ਹੈ। ਅੱਛਾ ਅੱਛਾ ਕਰਮੀ ਕੋ ਤਾਰ ਪਈ ਸੀ। ਕਰਮੀ ਨੇ ਹੁਣ ਮਕਾਨ ਵਗੈਰਾ ਪਾਏ ਨਾ ਤੇ ਉਹਦੇ ਕੋਲ ਸਮਾਨ ਸਮੂਨ ਵਾਵਾ ਪਿਆ ਸੀ। ਨਹੀਂ ਆ ਵਧੀਆ ਹੋ ਗਈ ਮਾਸ਼ਾਅੱਲਾ। ਇਹ ਤਾਂ ਹੁਣ ਕਾਫੀ ਜ਼ਿਆਦਾ ਸੈਮ ਜਿੱਥੇ ਮਰਜ਼ੀ ਲੈ ਜਾਓ ਹਨਾ। ਤੇ ਬਾਕੀ ਵੱਢ ਲਓ ਇਹਦੇ ਨਾਲ ਫਿਰ ਕੇ। ਡਾਲਰ ਸਾਹਿਬ ਤੁਸੀਂ ਇਹ ਨਾ ਘਰੇ ਬਹਿ ਜਾਓ ਜਾ ਕੇ ਕਿਉਂਕਿ ਗਰਮੀ ਸ਼ਰਮੀ ਅੱਜ ਕੱਲ੍ਹ ਵਾਵਾ ਹੋਈ ਆ। ਅੱਜ ਕੱਲ੍ਹ ਡਾਲਰ ਨੂੰ ਪੈ ਰਹੀ ਆ ਕੱਚੀ ਲੱਸੀ ਕਿਉਂਕਿ ਇਹ ਨਾ ਦੁੱਧ ਨਾਲ ਵੀ ਮੈਨੂੰ ਲੱਗਦਾ ਥੋੜੀ ਗਰਮੀ ਕਰਨ ਲੱਗ ਗਿਆ ਵਾ। ਇਸ ਕਰਕੇ ਬੇਬੇ ਨੂੰ ਨਾ ਕੱਚੀ ਲੱਸੀ ਪਾਉਂਦੇ ਆ ਤੇ ਨਵਾਈ ਦਾ ਵੀ ਰੋਜ਼ ਆ। ਇਹ ਨਾ ਹੁਣ ਘਰਕਣ ਜ਼ਿਆਦਾ ਲੱਗ ਗਿਆ ਵਾ। ਤੇ ਅੱਜ ਜਿਹੜਾ ਘਾਹ ਨਾ ਜਦੋਂ ਵੱਢ ਲਿਆ ਸਹਿਮ ਆਪਾਂ ਉਦੋਂ ਨਾਲ ਦੀ ਨਾਲ ਨਾ ਕੋਸ਼ਿਸ਼ ਕਰਨੀ ਆ ਆਪਾਂ ਪਿੱਛੋਂ ਚੁੱਕਦੇ ਰਹੀਏ। ਇਹਨੂੰ ਆਪਾਂ ਐਂਬਰ ਰਾਣੀ ਨੂੰ ਪਾ ਦਾਂਗੇ ਕਿਉਂਕਿ ਐਂਬਰ ਰਾਣੀ ਨਾ ਕੱਲ ਆਮ ਨਹੀਂ ਕਹਿੰਦਾ ਮੁੜਕ ਕੇ ਕਰਕੇ ਖਾਂਦੀ ਆ। ਸਵਾਦ ਬੜਾ ਆਊਗਾ ਤੇ ਇਹ ਘਾਹ ਪਾਉਣਾ ਮੈਂ ਕਿਹਾ ਚਲੋ ਪਾ ਦਾਂਗੇ ਆਪਾਂ। ਅੱਲਾ ਰੱਖੇ ਖੈਰ। ਖੋਲ ਵੀ ਤਾਰ ਚਲੀ ਕਰੀਏ ਕੰਮ ਸਟਾਰਟ ਇਹਦਾ ਅੱਜ ਤਾਂ ਇਹਦਾ ਨਬੇੜਾ ਕਰੀਏ। ਲੋ ਜੀ ਚਾਚਾ ਆ ਗਿਆ ਸਾਡਾ ਅਰਸੇ ਦਰਾਜ ਬਾਅਦ। ਸੁਣਾਓ ਚਾਚਾ ਜੀ। ਐਨ ਫਿੱਟ ਫਾਟ ਚੱਲ ਰਹੀ ਜ਼ਿੰਦਗੀ ਸੋਹਣੀ। ਲੋ ਜੀ ਮਾਸ਼ਾਅੱਲਾ ਚਾਚਾ ਅੱਜ ਕੰਮ ਕਰਨ ਆਇਆ ਵਾ। ਇਹ ਆਪਣੇ ਨਹੀਂ ਕੰਮ ਕਰਨ ਆਇਆ ਆ ਜੱਟੂ ਕੇ। ਯਾਰ ਤੇਰੇ ਹੀ ਹੋ ਗਿਆ ਉਹ ਵੀ। ਉਹ ਨਹੀਂ ਉਹ ਵਲੌਗ ਵਾਲੇ ਨੇ ਕਹਿਣਾ ਨਾ ਵੀ ਪਤਾ ਨਹੀਂ ਕੁਝ ਕਰਨ ਲੱਗੇ ਨਵਾਂ ਅੱਜ। ਹਲੇ ਆਹ ਕਰਦੇ ਆ। ਸਹੀ ਗੱਲ ਆ ਯਾਰ। ਇੱਕ ਵੱਡਿਓ ਲੈ ਕੇ ਸ਼ੁਰੂ ਕਰੋ ਨਾਲ ਲਾਓ। ਵੇਖ ਚਾਚਾ ਜਗਾੜ ਲਾਇਆ ਰੱਸੀ ਵਾਲਾ। ਕੰਮ ਬੜਾ ਵਾਰੇ ਦਾ ਇਹ। ਚਲੋ 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 ਮੈਂ ਮਗਰੋਂ ਤਾਰ ਲਿਆਉਣਾ। ਚਲੋ ਲੈ ਹੁਣ ਤੁਰਦੇ ਰਹੋ ਤੇ ਮੈਂ ਤੁਹਾਡੇ ਮਗਰ ਮਗਰ। ਓਏ ਹੌਲੀ ਇੱਥੋਂ ਨਹੀਂ ਪੱਟਿਆ ਜਾਂਦਾ ਪਿਆ। ਹਾਂ ਮੁੜ ਵਾਪਸ। ਇੱਥੇ ਰੋਕ ਕੇ ਤੋਰੋ ਆਪੂ। ਰੋਕ ਕੇ ਤੋਰੋ ਰੋਕ ਕੇ। ਹਾਂ ਰੋਕ ਕੇ ਤੋਰੋ ਜ਼ਰਾ। ਇੱਥੇ ਘਾਹ ਵੱਡਾ ਨਾ ਤਾਂ ਹੀ ਕਿਹਾ ਰੋਕ ਕੇ ਤੋਰੋ। ਲੋ ਜੀ ਮਸ਼ੀਨ ਚਲਾ ਲਈ ਆ ਮਾੜੀ ਮੋਟੀ ਜੀ ਤੇ ਇਹਦੇ ਜਿਹੜੇ ਦੰਦੇ ਆ ਨਾ ਇਹ ਹੋਣ ਵਾਲੇ ਤਿੱਖੇ। ਅੱਬਾ ਤੇ ਚਾਚਾ ਗਏ ਆ ਜੀ ਗਰੈਂਡਰ ਲੈਣ ਚਾਚੇ ਸਾਜ ਦੇ ਘਰੋਂ। ਚਾਚਾ ਕਹਿੰਦਾ ਗਰੈਂਡਰ ਲਿਆ ਕੇ ਮਾਰਦੇ ਆ ਮੈਂ ਕੀਤਾ ਘਾਹ ਇਕੱਠਾ। ਮੈਂ ਕਿਹਾ ਇਹ ਐਂਬਰ ਰਾਣੀ ਨੂੰ ਪਾ ਥੋੜਾ ਜਿਹਾ। ਤੇ ਇੱਧਰ ਕਹਿੰਦੇ ਵੀ ਕੌਣ ਆ ਗਿਆ ਕੀ ਹਾਲ ਆ ਠੀਕ ਹੈ। ਕਿੱਧਰ ਰਮਤੇ ਤੁਰਿਆ ਆਉਣਾ ਹੌਲੀ ਹੌਲੀ। ਚੈੱਕ ਕਰਨ ਲੱਗਾ ਕਿੰਨਾ ਕਮਾਈ ਕੀਤੀ। ਕਮਾਈ ਕੀ ਕਰਨੀ ਸੀ ਚਲਾਈ ਆ ਸੀ ਸਵੇਰੇ ਤੇ ਉਹ ਹੋ ਗਿਆ ਗਰੈਂਡਰ ਨਹੀਂ ਯਾਰ ਚੋਰੀ ਇਹਦਾ ਇਹਨੂੰ ਲੱਗਾ ਹਲੇ। ਘਰ ਕੱਟਦੀ ਨਹੀਂ ਆਹ ਵੇਖ ਆਹ ਇਦਾਂ ਕਰਦੀ ਆ ਜਿਵੇਂ ਨਹੀਂ ਉਹ ਕਿਸੇ ਦੇ ਸਿਰ ਦੇ ਵਿੱਚ ਮਸ਼ੀਨ ਚਲਾਈ ਹੁੰਦੀ ਆ ਤੇ ਉਹਨੇ ਉੱਤੋਂ ਤੋਂ ਫਿਰ ਨਾ ਨਾੜੀ ਬੰਦੇ ਨੇ ਉਹ ਵਾਲਾ ਹਿਸਾਬ ਕੀਤਾ ਹੋਇਆ ਵਾ। ਕਿਆ ਖਰਾਬਾ ਹੋ ਗਿਆ ਥੋੜਾ ਜਿਹਾ। ਸਹੀ ਆ ਪੱਠੇ ਵੱਢ ਲਿਆ ਆ ਪੱਠੇ ਆ ਗਏ ਆਪਣੇ ਇੱਧਰ ਤੇ ਉਹ ਵੱਢਣ ਦਿਆਂ ਵਾ ਬੂਟੀ ਤੇ ਮੱਕੀ ਨਾਲੋਂ। ਕਿੰਨਾ ਰਹਿ ਗਿਆ ਕੰਮ। ਲੱਦ ਕੇ ਲਿਆ ਯਾਰ ਪਾਈਏ। ਹਾਂ ਵੀ ਪਾਤੇ ਅੰਬਰ ਰਾਣੇ ਨੂੰ ਕਾ। ਚਲੋ ਅੱਲਾ ਖੈਰ ਕਰੇ ਖਾਊ ਹੁਣ ਸਕੂਨ ਦੇ ਨਾਲ ਮੌਜ ਕਰੇ ਜੀ। ਉਹ ਮੁੰਡਿਆ ਜੀ ਕੁਦਰਤ ਦੇ ਮਿੰਟ ਲਾ ਕੇ ਟਾਈਮ ਕਿਹੜਾ ਹੋ ਗਿਆ। ਆਪਾਂ ਨੂੰ ਧੁੱਪ ਨੇਤੀ ਚੜ ਜਾਂਦੀ ਆ। ਹੁਣ ਤਾਂ ਵੇਖਣ ਵਾਲਿਆਂ ਨੂੰ ਵੀ ਪਤਾ ਇਹਨਾਂ ਨੇ ਧੁੱਪੇ ਹੀ ਕੰਮ ਕਰਨਾ। ਆਹੋ ਕੋਈ ਨਹੀਂ ਚੱਲ ਨਬੇੜ ਅੱਲਾ ਖੈਰ ਕਰੇਗਾ। ਆ ਮੱਕੀ ਦਾ ਕੁਦਰਾ ਮਾਸ਼ਾਅੱਲਾ ਵਾਵਾ ਬਣ ਜਾਂਦਾ ਯਾਰ। ਆਹ ਤੇ ਮਾਹੌਲ ਚੰਗਾ ਚਾਰ ਟਾਂਡੇ ਵਿੱਚ ਜਾਂ ਥੋੜਾ ਜਿਹਾ ਵਿੱਚ ਬੂਟੀ ਜੀ ਆ ਜਾਂਦੀ ਆ ਤੇ ਕੰਮ ਵਧੀਆ ਹੋ ਜਾਂਦਾ ਸਵਾਦੀ ਲੂਣਾ ਜਿਹਾ ਹੋ ਜਾਂਦਾ ਕੰਮ। ਲੋ ਜੀ ਹਾਜੀ ਜੀ ਗ੍ਰਾਈਂਡਰ ਲੈ ਆਏ ਆ ਤੇ ਲਾਈ ਜਾਂਦੇ ਆ। ਹੁਣ ਇੱਕ ਵਾਰੀ ਦੰਦੇ ਹੋ ਜਾਣਗੇ ਤਿੱਖੇ ਫਿਰ ਕੰਮ ਵਧੀਆ ਚੱਲੇਗਾ। ਪੱਠੇ ਕੁਤਰੇ ਗਏ ਆਪਣੇ ਤੇ ਪੱਠੇ ਪੈਣੇ ਹੋ ਗਿਆ ਸਟਾਰਟ। ਤੇ ਅੱਜ ਪੱਠੇ ਪੈਣਗੇ ਅੰਦਰ ਹੀ ਕਿਉਂਕਿ ਧੁੱਪ ਬੜੀ ਆ ਜ਼ਿਆਦੀ ਬਾਹਰ। ਇਸ ਕਰਕੇ ਨਾ ਪੱਠੇ ਆਪਾਂ ਪਾਉਣੇ ਆ ਅੰਦਰ ਹੀ। ਕਿੰਨੇ ਮਗਰ ਸਿੱਟਣੇ ਆ 3 ਕਿ 4। ਮੈਂ ਤਾਂ ਕਹਿੰਦਾ 4 ਸਿੱਟ ਦੇ ਵਾਵਾ ਕਰਕੇ ਨਾ ਖੜੋਤੀਆਂ ਰਹਿਣਗੀਆਂ ਤੇ ਪਾਣੀ ਚੱਲੀ ਜਾਂਦਾ ਵਾ। ਇਹਦਾ ਵਾਵਾ ਆਪਾਂ ਨੂੰ ਫਾਇਦਾ ਹੋ ਗਿਆ ਵੈਸੇ ਆ ਲਾਉਣ ਦਾ। ਤੇ ਆ ਵੀ ਸਾਫ਼ ਰਹਿੰਦਾ ਹੁਣ ਬਿਲਕੁਲ ਕਿਉਂਕਿ ਥੱਲੇ ਤੋਂ ਚੂਨਾ ਸਿੱਟਿਆ ਹੋਇਆ ਵਾ। ਪਾਣੀ ਬੜਾ ਜ਼ਬਰਦਸਤ ਤੇ ਸਾਫ਼ ਸੁਥਰਾ ਰਹਿੰਦਾ। ਪੱਠੇ ਪੈ ਗਏ ਇੱਧਰ ਵੀ ਤੇ ਪੱਠੇ ਪੈ ਗਏ ਉਹਨਾਂ ਖੁਰਲੀਆਂ ਵਿੱਚ।
ਤੇ ਆਹ ਲੈ ਕੇ ਆਏ ਆ ਜੀ ਮਿਰਚਾਂ। ਇਹ ਹਰੀਆਂ ਮਿਰਚਾਂ ਵਾ ਤੇ ਇਹ ਪਾਉਣੀਆਂ ਆਪਾਂ ਗਾਵਾਂ ਨੂੰ। ਅਸਲ 'ਚ ਨਾ ਉਦਾਂ ਗਾਵਾਂ ਮਿਰਚਾਂ ਖਾਂਦੀਆਂ ਨਹੀਂ ਗੀਆਂ, ਮਤਲਬ ਅਗਰ ਆਪਾਂ ਕੁੱਟ ਕੇ ਦਈਏ ਨਾ ਤੇ ਬਹੁਤ ਜ਼ਲੀਲ ਕਰਦੀਆਂ, ਖਲਾਰਾ ਬਹੁਤ ਪੈਂਦਾ ਤੇ ਦੇਣੀਆਂ ਮਕਸਦ ਤੇ ਮਿਰਚਾਂ ਦੇਣ ਦਾ ਹੀ ਆ। ਅਸੀਂ ਕਿਹਾ ਵੀ ਇਹਦੇ ਵਿੱਚ ਛੱਡ ਦਿੰਨੇ ਆ ਇਦਾਂ ਖੁਰਲੀਆਂ ਦੇ ਵਿੱਚ, ਕਿਉਂਕਿ ਪਹਿਲਾਂ ਵੀ 2-4 ਵਾਰੀ ਅਸੀਂ ਇਦਾਂ ਹੀ ਕੀਤਾ ਵਾ ਤੇ ਗਾਵਾਂ ਚੁੱਕ ਜਾਂਦੀਆਂ ਵਾ, ਜਾਂ ਤਾਂ ਅਕਸਰ ਨਾ ਵਿੱਚ ਹੀ ਕੁਤਰ ਕਤਰ ਦੇਈਦੀਆਂ ਵਾ, ਨਹੀਂ ਤੇ ਕੁੱਟ ਕੇ ਤੇ ਜਦੋਂ ਦੇਈਦੀਆਂ ਨਾ ਉਹ ਕੰਮ ਬਹੁਤ ਖਰਾਬ ਹੁੰਦਾ ਵਾ। ਗਾਵਾਂ ਤਲਖੀ ਬਹੁਤ ਕਰਦੀਆਂ, ਫੜੀਆਂ ਨਹੀਂ ਜਾਂਦੀਆਂ ਕਿਉਂਕਿ ਮੂੰਹ ਦੀਆਂ ਥੋੜੀਆਂ ਸਖਤ ਆ, ਇਸ ਕਰਕੇ। ਤੇ ਮੈਂ ਉਹਨੂੰ ਕਿਹਾ ਵੀ ਆਪਾਂ ਨਾ ਵਿੱਚ ਹੀ ਜਾਣ ਦਈਏ ਉਸਤਾਦ ਜੀ, ਛਾਪਰ ਨਾ ਕਿਸੇ ਗੁੱਠਗਿਆਲ 'ਚ ਦੇ ਦੇ। ਨਹੀਂ ਚੰਗਾ ਕੀਤਾ ਹੀ, ਚੱਲ ਸਿੱਟ ਥੱਲੇ ਉਤਰਿਆ ਨਾ, ਅੱਗ ਬਾਹਰ ਬੋਲਾਂਗੇ। ਹਾਂ ਥੱਲੇ ਉਤਰ ਕੇ ਸਿੱਟ ਦੇ ਇਹਨੂੰ। ਮੈਂ ਕਿਹਾ ਕੈਮਰਾ ਫੜ ਲਾ, ਫੋਨ ਫੜ ਲਾ ਤੇ ਚੱਲ ਮਿਰਚਾਂ ਮੈਂ ਪਾ ਦੇਣਾ। ਕਹਿੰਦਾ ਨਹੀਂ ਨਹੀਂ ਮੇਰਾ ਬਲੌਗ ਬਣਿਆ ਲਵੀ ਤੂੰ, ਮਿਰਚਾਂ ਕਹਿੰਦਾ ਮੈਂ ਹੀ ਪਾਉਣਾ। ਦੂਰ ਦੂਰ ਕਰਕੇ ਸਿੱਟਣਾ ਜ਼ਰਾ ਉਤਰ ਕੇ, ਸਿੱਟਦੇ ਯਾਰ, ਭਰ ਕੇ ਸਿੱਟੀ ਜਾ, ਕੋਈ ਰੌਲਾ ਨਹੀਂ ਗਾ। ਅੱਛਾ ਇੱਕ ਗੱਲ ਆ ਪੱਠੇ ਜਿਹੜੇ ਨਾ ਇਹ ਮਾਹੌਲ ਬੜਾ ਸਵਾਦੀ ਬਣਿਆ, ਲੂਣਾ ਜਿਹਾ, ਤੇ ਮਾਹੌਲ ਉੱਤੇ ਲੂਣਾ ਹੋਰ ਕਰਤਾ ਵਾ ਮਿਰਚਾਂ ਪਾ ਕੇ। ਪਰ ਇਹ ਆ ਵੀ ਤੂੜੀ ਨਵੀਂ ਆ ਤੇ ਪੱਠੇ ਪੁੱਠੇ ਹਰੇ ਆ ਤੇ ਬੜਾ ਸਵਾਦ ਮਤਲਬ ਵੱਜਦਾ ਵਾ। ਹਾਂ ਕੀ ਇਹ ਕਰਮਾ ਵਾਲੀਏ ਨਾਲ ਨਾ ਮੈਂ ਕਿਹਾ ਵੀ ਰਲਾਈ ਚੱਲੀਏ, ਐਦਾਂ ਮੂੰਹ ਦੇ ਵਿੱਚ ਆ ਜਾਵੇ, ਵੇਖ ਵੂ ਕੇ ਥੋੜਾ ਜਿਹਾ ਹੋ ਸਕਦਾ ਘਾਲੋ ਕਰ ਜਾਣ ਖਾਣ ਨੂੰ ਨਾ, ਮਿਕਸ ਜੀਆਂ ਕਰਦੀ ਆ ਹੱਥ ਮਾਰ ਕੇ ਇੱਕ ਵਾਰੀ। ਚਲੋ ਆਖਣਾ ਦੇ ਵੀ ਵਿੱਚ ਵੱਢ ਲੈਣ ਦੇ ਸਾਨੂੰ ਇੱਕ ਵਾਰੀ। ਡੋਂਗਰ ਨੂੰ ਲਾਇਆ ਘਾਹ ਇਕੱਠਾ ਕਰਨਾ, ਉਹਦੇ ਅੱਗੇ ਅੱਗੇ ਤੁਰਦਾ ਜਿਵੇਂ ਕੌਡੀ ਦਾ ਰੈਫ ਨਹੀਂ ਹੁੰਦਾ। ਪਰਲੇ ਪਾਸੇ ਚੱਲ ਜਰਾ ਡੋਂਗਰ ਪਾਸੇ ਹੋ ਜਾ। ਫਿਰ ਪਛਾਣ ਘਾਹ ਵੱਡਾ ਵਾ ਤਾਂ ਕਰਕੇ ਖਲਾਰਾ ਪੈ ਰਿਹਾ ਜ਼ਿਆਦਾ, ਇਹਨੂੰ ਕੰਮ ਤੇ ਸੌਖਾ ਹੀ ਸੀ। ਹਾਜੀ ਵਾਲੇ ਨਾਲ ਸੋਚ ਕੇ ਆਇਆ ਵੀ ਐ ਵੱਢਿਆ ਜਾਣਾ ਵਾ, ਉਦੋਂ ਨਾ ਘਰੇ ਸੋਚਣ ਦਿਆ ਸਾਡੀ। ਵਾਹ ਹਾਜੀ ਵਾਹ ਵਾਹ। ਲੋ ਜੀ ਮਾਸ਼ਾਅੱਲਾ ਲੌਨ ਅੱਜ ਆਪਣਾ ਹੋ ਗਿਆ ਸਾਫ ਸੁਥਰਾ। ਇਹਨੂੰ ਮਸ਼ੀਨ ਵੱਜੀ, ਬੜੀ ਔਖੀ ਮਸ਼ੀਨ ਮਾਰੀ ਹੈ ਇੱਥੇ, ਲੇਕਿਨ ਇਹ ਆ ਵੀ ਸਾਫ ਸੁਥਰਾ ਕੰਮ ਹੋ ਗਿਆ। ਆ ਆਪਣੀ ਗਲਤੀ ਤੋਂ ਜਿਹੜਾ ਖਰਾਬ ਹੋ ਗਿਆ, ਘਾਹ ਹੋ ਗਿਆ ਸੀ ਤੁਹਾਨੂੰ ਪਤਾ ਵੱਡਾ, ਤੇ ਇਸ ਕਰਕੇ ਨਾ ਮਤਲਬ ਇਹ ਸਹੀ ਵੱਢਿਆ ਨਹੀਂ, ਮਤਲਬ ਵੱਢ ਲਿਆ ਹੁਣ ਲੇਕਿਨ ਖੁਸ਼ਕ ਹੋ ਗਿਆ। ਐਂ ਲੱਗਦਾ ਜਿਵੇਂ ਨਹੀਂ ਉਹ ਕਿਸੇ ਬੰਦੇ ਦੇ ਸਿਰ ਦੇ ਵਿੱਚ ਸਿੱਕਰੀ ਬਹੁਤ ਪਈ ਹੁੰਦੀ ਆ ਤੇ ਉਹਦੇ ਢੇਲੇ ਵੱਜੇ ਹੁੰਦੇ ਤੇ ਉੱਤੇ ਮਸ਼ੀਨ ਫਿਰ ਟਿੰਡ ਕੀਤੀ ਆ। ਸਹੀ ਹੋਇਆ ਨਾ ਹੈਂ ਐਂ ਰਲ ਜਾਣਾ ਥੱਲੇ ਨਹੀਂ ਰਲ ਤੇ ਜਾਣਾ ਵਾ। ਹੁਣ ਇਹ ਆ ਵੀ ਜਦੋਂ ਜੜ ਕਮਜ਼ੋਰ ਸੀ ਉੱਤੋਂ ਹਾਂ ਕਰੋ ਚੈੱਕ ਮਾਸ਼ਾਅੱਲਾ, ਇਹ ਆ ਵੀ ਬਿਲਕੁਲ ਝੜੀਆਂ ਤਾਂ ਹੈਗੀਆਂ ਹੱਥਾਂ ਤੇ ਝੜੀਆਂ ਪੈਣੀਆਂ ਸੀ ਜਿਹੜੇ ਹਿਸਾਬ ਨਾਲ ਨਾ ਲੱਗੇ ਹੋਏ ਆ। ਅਸਲ ਅਸਲ 'ਚ ਬਿਜਲੀ ਵੀ ਬਹੁਤ ਤੰਗ ਕਰਦੀ ਪਈ ਆ, 2 ਘੰਟੇ ਆ ਰਹੀ ਘੰਟਾ ਜਾ ਰਹੀ, ਇਹ ਵਾਲਾ ਹਿਸਾਬ ਨਾ ਕਰ ਰਹੀ ਆ ਤੇ ਤਾਂ ਕਰਕੇ ਵੀ ਨਾ ਨਹੀਂ ਵਜ੍ਹਾ। ਦੁਪਹਿਰੇ ਵਿਹਲੇ ਹੋਏ, ਉਸ ਤੋਂ ਬਾਅਦ ਸਟਾਰਟ ਕੀਤਾ, ਫਿਰ ਵਿੱਚੋਂ ਬਿਜਲੀ ਚਲ ਗਈ 2-3 ਦਫਾ, ਛੱਡ ਕੇ ਅਸੀਂ ਕੰਮ ਸਟਾਰਟ ਕੀਤਾ। ਲੇਕਿਨ ਇਹ ਆ ਵੀ ਅਲਹਮਦੁਲਿਲਾ ਨਿਬੇੜਾ ਕਰ ਦਿੱਤਾ। ਬੌਕਰ ਅਬੂ ਮਾਰਦੇ ਆ, ਕਾਰਪੇਟ ਬਣ ਜੂਗਾ ਇੱਕ ਵਾਰੀ ਬਸ। ਹੁਣ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਨਾ ਉੱਤੇ ਇਹ ਝਾੜੂ ਵੱਜਣਾ ਇਹਦੇ ਉੱਤੇ ਹੈ। ਹਫਤੇ ਬਾਅਦ ਮਣੀ ਘੁਮਾ ਦਿਆ ਕਰਨੀ ਉੱਤੇ, ਤੇ ਹੋਰ ਜ਼ਾਹਰੀ ਗੱਲ ਆ ਇੰਨੇ ਉੱਤੋਂ ਵੱਡੀ ਆਵੇ ਇੱਧਰ ਆਵੇ, ਫਿਰ ਵੇਖੀ ਕਿੱਡਾ ਸੋਹਣਾ ਕਾਰਪੇਟ ਰਹਿੰਦਾ। ਤਾਰ ਆਪਣੇ ਕੋਲੇ ਹੁਣ ਲੰਮੀ ਹੈਗੀ ਆ, ਠੀਕ ਆ, ਹੁਣ ਸਕੂਨ, ਆਪਾਂ ਨੂੰ ਟੈਨਸ਼ਨ ਨਹੀਂ ਹੈਗੀ ਹੁਣ। ਤੇ ਬਾਕੀ ਐਂਬਰ ਨੂੰ ਪਾਇਆ ਅੱਜ ਘਾਹ ਤੇ ਐਂਬਰ ਨੇ ਖਾਦਾ ਨਹੀਂ ਚੱਜ ਨਾਲ। ਉਹਦੇ ਕਹਿਣਾ ਕੋ ਵੀ ਅੱਜ ਕਹਿੰਦੀ ਆ ਵੀ ਮੇਰੇ ਕੰਨ ਪਾੜਦੇ ਆ ਵੀ ਅੱਜ ਖੱਬਲ ਲੱਭਾ ਤੇ ਅੱਜ ਖਾਦਾ ਨਹੀਂ। ਅੱਗੇ ਪਿੱਛੇ ਖੱਬਲ ਦੀ ਮਾਂ ਭੈਣ ਕਰਦੀ ਰਹਿੰਦੀ ਆ। ਐਂਬਰ ਆਣੀ ਹਟ ਜਾ ਪਿੱਛੇ ਪੁੱਤ, ਚੋਰੀ ਚੱਕ ਦੇ ਨਿਬੇੜਾ ਕਰ ਸਾਫ ਸੁਥਰਾ ਜਿਹਾ ਕਰਕੇ। ਹਾਂ ਵੀ ਕਿਵੇਂ ਪੁੱਤ? ਹਾਂਜੀ ਬੱਗੇ ਇੱਧਰ ਆ ਮੇਰੇ ਪੁੱਤ, ਗੰਦਿਆ। ਮੌਸਮ ਹੋ ਗਿਆ ਠੰਡਾ ਜਿਹਾ ਥੋੜਾ ਜਿਹਾ, ਤੇ ਇੱਧਰ ਸੈਮ ਸਾਹਿਬ ਲੈ ਕੇ ਆ ਗਏ ਡਾਲਰ ਨੂੰ, ਤੇ ਇਹ ਲਾਪਿਆ ਨਵਾਉਣ, ਕਹਿੰਦਾ ਵੀ ਨਾ ਡਾਲਰ ਨੂੰ ਨਿੱਤ ਨਵਾਇਆ ਕਰਨਾ, ਗਰਮੀ ਬੜੀ ਆ। ਗਰਮੀ ਕਰਦਾ ਬੜੀ ਅਸਲ ਦੇ ਵਿੱਚ ਹੈ, ਨਿੱਤ ਨਵਾਉਣਾ ਵਾ, ਥੋੜਾ ਠੰਡਾ ਕਰ ਦਿੱਤਾ। ਚਲੋ ਚੰਗੀ ਗੱਲ ਆ, ਕਿਤੇ ਤੇ ਖੜੋਤਾ ਹੈ ਨਾ, ਨਹੀਂ ਸਹੀ ਆ। ਸੈਮ ਟੂਅਲਾਂ ਨੂੰ ਲੈ ਕੇ ਆਉਂਦਾ ਤੇ ਆਪੇ ਖੜੋ ਜਾਂਦਾ ਆ ਕੇ। ਇਹ ਕੰਮ ਬਾਰੇ ਦਾ ਵਾ, ਨਾ ਨੂੰ ਲਵੇ ਨਾ ਜਰਾ ਇਹਨੂੰ ਯਾਰ। ਕੋਸ਼ਿਸ਼ ਕਰਿਆ ਕਰ ਸੈਮ, ਇੱਥੇ ਡਰਦਾ ਵਾ ਪਾਣੀ ਤੋਂ,
ਅੱਛਾ ਪਾਣੀ ਤੋਂ ਨਹੀਂ ਡਰਦਾ, ਆਵਾਜ਼ਾਂ ਬੂਜਾਂ ਤੋਂ ਡਰਦਾ ਲੱਗਦਾ। ਅੱਛਾ ਇਹ ਹੁਣ ਤੇ ਵੈਸੇ ਸਕੂਨ ਨਾਲ ਖੜਾ ਵਾ ਮਾਸ਼ਾਅੱਲਾ, ਨਹਾਤੀ ਜਾਂਦਾ ਵਾ, ਸਕੂਨ ਹੋ ਜਾਊਗਾ ਇੱਕ ਵਾਰੀ। ਹੁਣ ਠੰਡਾ ਹੋ ਜਾਣਾ ਨਾ ਤੇ ਰਾਤ ਇਹਦੀ ਸਕੂਨ ਨਾਲ ਨਿਕਲ ਜਾਣੀ ਹੈ। ਪਾਣੀ ਪੂਣੀ ਛਿੜਕਾਲ ਦਿਆ ਘਰ ਥੱਲੇ ਨਾ। ਇੱਧਰ ਚੱਲੀ ਜਾਂਦਾ ਇਹ ਟੂਅਲ, ਮੱਕੀਆਂ ਲੱਗੀਆਂ ਹੋਈਆਂ ਜਾਂਦੀਆਂ, ਟੂਅਲ ਚੱਲਣੇ ਆ ਹੁਣ। ਕਣਕਾਂ ਵੀ ਮਾਸ਼ਾਅੱਲਾ ਨਾ ਦੇਖੋ ਆਲਾ ਦੁਆਲਾ ਜੈ ਨੂੰ ਕੈਮਰਾ ਮਾਰਾਂਗੇ ਉਹਨੂੰ ਹੀ ਕਣਕਾਂ ਦੀ ਵਾਢੀ ਆ, ਕਿਤੇ ਥ੍ਰੈਸ਼ਰਾਂ ਲੱਗੀਆਂ, ਉਹ ਕਰੋ ਚੈੱਕ ਮਾਸ਼ਾਅੱਲਾ। ਆ ਜਾ ਵੀ ਡੋਗਰਾ ਭੱਜਿਆ ਭੱਜਿਆ, ਡੋਗਰਾ ਭੱਜਿਆ, ਮੁੱਛਾਂ ਨੂੰ ਵੱਟ ਦਿੱਤੀ ਆ ਨਾ ਜ਼ਾਲਮਾ, ਡਿੱਗ ਨਾ ਜਾਈ ਪੁੱਠਾ ਹੋ ਕੇ। ਆ ਜਾ ਤੇ ਆਲੂ ਲਿਆ ਤੇ ਚਵਾਈ ਕਰੀਏ ਸ਼ੁਰੂ। ਹੈ ਕੀ ਆ? ठंडा ला के जूस ओके और कुछ चाहिए सर? नो। ओह माय गॉड। ਲੋ ਜੀ ਗਾਵਾਂ ਮਾਸ਼ਾਅੱਲਾ ਇੱਧਰ ਖੜੀਆਂ ਵਾ, ਰੱਜੀਆਂ ਖੜੀਆਂ ਤੇ ਇਹਦਾ ਹੈਗਾ ਹੁਣ ਪਹਿਲਾ ਨੰਬਰ ਚਵਾਈ ਦਾ, ਤੇ ਇਹ ਇੱਥੇ ਆਈ ਖੜੀ ਆ। ਇਹਨਾਂ ਨੂੰ ਮਾਸ਼ਾਅੱਲਾ ਪਤਾ ਲੱਗ ਜਾਂਦਾ ਕਿ ਸਾਡਾ ਚਵਾਈ ਦਾ ਟਾਈਮ ਹੋ ਗਿਆ ਵਾ, ਨੰਬਰ ਇਹਦਾ ਪਹਿਲਾ ਤੇ ਦੂਜਾ ਹੈਗਾ ਉਹਦਾ, ਤੇ ਇਹ ਅੱਗੜ ਪਿੱਛੜ ਖੜੋਂਦੀਆਂ ਵਾ। ਆਹ ਮਾਸ਼ਾਅੱਲਾ ਬੈਠੀਆਂ ਰੱਜੀਆਂ ਤੇ ਆਹ ਹਲੇ ਖਾਦੀ ਪੀਤੀ ਜਾਂਦੀਆਂ ਵਾ। जेडू साहब ठंडा वो जूस लेके आए डोगर के लिए, हाँ जल्दी से जाएं और जूस लेके आएं ताकि वो पिए और चवाई शुरू करे। डोगर को प्रोटोकॉल देना बनता है। चौर साहब तुसी आए नु आ जाओ। ये कहन लगा आलू ਇਹਦੇ ਵਿੱਚ ਲੈ ਕੇ ਆਉਣਾ ਵਾ। ਅੱਛਾ ਰੇੜੀ ਦੇ ਵਿੱਚ, ਰੇੜੀ ਭਰ ਲਾ, ਠੀਕ ਹੈ। ਉਹ ਉੱਥੇ ਦੇਤੀ ਨਾ ਪਰਾਲੀ, ਚਲੋ ਅੱਲਾ ਖੈਰ ਕਰੇ। ਹੁਣ ਆਲੂਆਂ ਦਾ ਟਾਈਮ ਅਸਲ ਦੇ ਵਿੱਚ ਇਦਾਂ ਦਾ ਹੋਇਆ ਵਾ ਕਿ ਆਲੂਆਂ ਨੇ ਨਾ ਹੁਣ ਜਰਾ ਪਾਟਣਾ ਵਾ, ਕਿਉਂਕਿ ਗਰਮੀ ਹੈਗੀ, ਆਲੂ ਜ਼ਿਆਦਾ ਖਰਾਬ ਹੋ ਜਾਂਦੇ ਫਟ ਕੇ ਧੁੱਪ ਦੇ ਨਾਲ, ਇਸ ਕਰਕੇ ਉੱਤੇ ਪਰਾਲੀ ਵਗੈਰਾ ਆਪਾਂ ਦੇਤੀ ਆ। ਤੇ ਆ ਵੀ ਹੁਣ ਤਾੜਦੇ ਆ ਬਸ ਛੇਤੀ ਛੇਤੀ। ਅੱਜ ਚਾਚੇ ਸਾਜਦਾ ਲਿਜਾਣਾ ਸੀ, ਬੱਤਖਾਂ ਫੜ ਕੇ ਲੈ ਕੇ ਆਉਣੀਆਂ ਸੀ, ਫਿਰ ਟਾਈਮ ਨਹੀਂ ਲੱਗਾ। ਮੈਂ ਕਿਹਾ ਚਲੋ ਹੁਣ ਸਵੇਰੇ ਤੜਕੇ ਨਾਲ ਜਾਵਾਂਗੇ, ਫਿਰ ਬੱਤਖਾਂ ਫੜ ਕੇ ਲਿਆ ਕੇ ਛੱਡਾਂਗੇ ਇੱਥੇ। ਤੇ ਆ ਮਾਸ਼ਾਅੱਲਾ ਕੁਕੜੀਆਂ ਸ਼ੁਕੜੀਆਂ ਹੁਣ ਤਾੜਦੇ ਆ, ਆਂਡੇ ਦੇ ਰਹੀਆਂ 2-3 ਵਿੱਚੋਂ, ਤਾਂ ਬਾਕੀ ਵੀ ਹੁਣ ਇਨਸ਼ਾਅੱਲਾ ਨਾ ਸ਼ੁਰੂ ਹੋ ਜਾਣਗੀਆਂ। ਤੇ ਬੱਚਿਆਂ ਨੂੰ ਵੀ ਨਾ ਪਾਉਨੇ ਆ, ਬਤਖ ਬਾਹਰ ਕੱਢੀ ਹੋਈ ਹੈ, ਬੱਚੇ ਅੰਦਰ ਆ, ਬੱਚਿਆਂ ਨੂੰ ਬਾਹਰ ਨਹੀਂ ਹਲੇ ਕੱਢਦੇ ਕਿਉਂਕਿ ਯਾਰ ਨਾ ਕਾਂ ਵਗੈਰਾ ਨਾ ਲੈ ਜਾਵੇ, ਇਸ ਕਰਕੇ। ਕਿਉਂਕਿ ਕਾਵਾਂ ਦਾ ਕੋਈ ਤਬਾਰ ਨਹੀਂ ਭਾਈ, ਕਿਸੇ ਟਾਈਮ ਹੀ ਥੋੜੇ ਵੱਡੇ ਵੀ ਹੋਏ ਤੇ ਫੜ ਕੇ ਲੈ ਜਾਣੇ ਆ। ਅੱਜ ਭਾਈ ਫਸ਼ੈਨ ਆਏ ਸੀ ਇੱਥੋਂ ਡੇਰੇ ਤੋਂ, ਉਹ ਕਹਿੰਦੇ ਸੀ ਯਾਰ ਮੇਰੇ ਕੋਲ 5-7 ਫਿਰਦੇ ਫੜ ਲਿਆਓ। ਮੈਂ ਕਿਹਾ ਯਾਰ ਅਸੀਂ ਹਲੇ ਨਹੀਂ, ਉਹਨਾਂ ਨੂੰ ਵੱਡੇ ਕਰੋ ਫਿਰ ਜ਼ਿੰਮੇਵਾਰੀ ਕੋਈ ਨਹੀਂ। ਕਿਉਂਕਿ ਯਾਰ ਨਾ ਸੀਰੀਅਸਲੀ ਇੰਨਾ ਦਿਲ ਦੁਖਿਆ ਨਾ ਕਿ ਵਿੱਚੋਂ ਜਿਹੜੇ ਬੱਚੇ ਮਰ ਗਏ ਆ। ਚੰਗਾ ਭਲਾ ਮਤਲਬ ਫਸਟ ਬਰੀਡ ਟੋਟਲੀ ਤਬਾਹ ਵਾਲਾ ਹਿਸਾਬ ਹੀ ਕਰ ਲਓ। ਸਿਚੁਏਸ਼ਨ ਇਦਾਂ ਦੀ ਚੱਲਦੀ ਪਈ ਆ ਕਿ ਪਿਛਲੇ ਮੇਰਾ ਖਿਆਲ ਆ 1.5-2 ਮਹੀਨੇ ਤੋਂ ਨਿਜ਼ਾਮ ਜਿਹੜੇ ਮਾਮਲਾਤ ਆ ਕਾਫੀ ਜ਼ਿਆਦਾ ਖਰਾਬ ਚੱਲ ਰਹੇ ਆ, ਮੁਲਕੀ ਵੀ ਚੱਲ ਰਹੇ ਆ ਤੇ ਆਪਣੇ ਵੀ ਚੱਲ ਰਹੇ ਆ। ਕਿ ਪਹਿਲੇ ਐਂਬਰ ਰਾਣੀ ਮੇਟ ਕਰਵਾਈ, ਠੀਕ ਆ, ਉਹ ਖਾਲੀ ਨਿਕਲ ਆਈ, ਫਿਰ 1-2 ਹੋਰ ਮਾਮਲਾਤ, ਫਿਰ ਮਕਾਨਾਂ ਦਾ ਜ਼ਰਾ ਕੰਮ ਰੁਕ ਗਿਆ, ਫਿਰ ਉਸ ਤੋਂ ਬਾਅਦ ਸਰ ਬੱਚੇ ਇਹਨਾਂ ਬੱਤਖਾਂ ਦੇ ਮਰ ਗਏ, ਫਿਰ ਉਹ ਖਾਲੀ ਆਂਡੇ ਨਿਕਲ ਆਏ। ਮਤਲਬ ਜਿਹੜਾ ਵੀ ਕੰਮ ਛੇੜੀ ਦਾ ਜੋ ਵੀ ਕਰੀਦਾ ਉਹਦੇ ਵਿੱਚ ਕੋਈ ਨਾ ਕੋਈ ਮੁਸ਼ਕਲਾਤ ਖੜੀਆਂ ਹੋ ਜਾਂਦੀਆਂ, ਉਹਦੇ ਵਿੱਚ ਕੋਈ ਨਾ ਕੋਈ ਮਾਮਲਾਤ ਜਿਹੜੇ ਨਾ ਖਰਾਬ ਹੋ ਜਾਂਦੇ ਆ। ਅੱਲਾ ਰੱਖੇ ਖੈਰ, ਹੁੰਦਾ ਉਹੀ ਹੈ। ਮੈਂ ਹਮੇਸ਼ਾ ਬੋਲਦਾ ਹੁੰਦਾ ਜੋ ਬਿਹਤਰ ਹੋਵੇ ਤੁਹਾਡੇ ਵਾਸਤੇ ਰੱਬ ਹਮੇਸ਼ਾ ਉਹੀ ਕਰਦਾ। ਕਹਿੰਦੇ ਹੁੰਦੇ ਕਿ ਰੱਬ 70 ਮਾਵਾਂ ਤੋਂ ਬਹੁਤਾ ਪਿਆਰ ਕਰਦਾ ਤੇ ਤੁਹਾਡਾ ਮਾੜਾ ਨਹੀਂ ਚਾਹ ਸਕਦਾ, ਤੁਹਾਡਾ ਮਾੜਾ ਨਹੀਂ ਕਰ ਸਕਦਾ। ਲੇਕਿਨ ਕਿਤੇ ਨਾ ਕਿਤੇ ਮਾਮਲਾਤ ਖਰਾਬ ਹੋ ਜਾਂਦੇ, ਇਨਸਾਨ ਥੋੜਾ ਜਿਹਾ ਪਰੇਸ਼ਾਨ ਹੋ ਜਾਂਦਾ, ਲੇਕਿਨ ਇਟਸ ਓਕੇ। ਲੇਕਿਨ ਫਿਰ ਵੀ ਸਦਕਾ ਵਗੈਰਾ ਹੁਣ ਨਾ ਮੈਂ ਦੇਣਾ ਵਾ, ਮੈਂ ਸੋਚਿਆ ਹੋਇਆ, ਮੈਂ ਕਿਹਾ ਯਾਰ ਕੋਈ ਅੱਲਾ ਤੋਬਾ ਕਰਦੇ ਆ, ਕੋਈ ਸਦਕਾ ਵਗੈਰਾ ਦਈਏ ਤਾਂ ਕਿ ਜਿਹੜੇ ਮਾਮਲਾਤ ਆ ਠੀਕ ਹੋਣ। ਕਿਉਂਕਿ ਯਾਰ ਨਾ ਚੀਜ਼ਾਂ ਦਿਨ ਬਰ ਦਿਨ ਡਿਸਟਰਬ ਜ਼ਿਆਦਾ ਹੋ ਗਈਆਂ ਵਾ, ਤੇ ਜਿਹੜੀਆਂ ਉਹ ਫਿਰ ਆਪ ਨੂੰ ਬੰਦੇ ਨੂੰ ਲੱਗਦਾ ਕਿ ਯਾਰ ਥੋੜਾ ਥੋੜਾ ਕੰਮ ਖਰਾਬ ਹੁੰਦਾ ਪਿਆ ਵਾ। ਸੋ ਇਹ ਮਾਮਲਾਤ ਇਨਸ਼ਾਅੱਲਾ ਹੱਲ ਕਰਦੇ ਆ। ਹਾਂ ਹੈ ਕਬੂਤਰ ਬਹਿ ਗਿਆ ਆ ਕੇ ਤੇ ਫੜ ਲਓ। ਉਹ ਚਿੜੀ ਮਾਰ, ਕਬੂਤਰ ਬਹਿ ਗਿਆ, ਕਬੂਤਰ ਉੱਤੇ ਆਪੇ ਹੀ ਬਹਿ ਗਿਆ ਕਿਸੇ ਦਾ, ਕਸਮੇ ਆਪੇ ਬਹਿ ਗਿਆ, ਕਹਿੰਦਾ ਭੱਜ। ਛੇੜੀ ਨਾ, ਭੱਜ ਭੱਜ ਭੱਜ, ਵਿੱਚੋਂ ਹੀ ਪਾਲੇ ਆਲੂ ਕੇਰ ਤੇ ਜ਼ਾਲਮਾ ਚਿੜੀ ਮਾਰੀ ਦੇ ਚੱਕਰ 'ਚ। ਇਧਰੋਂ ਪਾਣੀ ਮੈਂ ਲਈ ਆਉਣਾ ਵਾ ਤੇ ਉਹ ਚੈੱਕ ਕਰ ਚਿੜੀ ਮਾਰ। ਮੈਂ ਤੁਹਾਡੇ ਨਾਲ ਦਾ ਹੋ ਗਿਆ ਵਾਂ, ਮੈਂ ਅੱਗੇ ਨਹੀਂ ਸੀ ਇਹਨਾਂ ਦੇ ਨਾਲ ਦਾ, ਲੇਕਿਨ ਮੈਂ ਹਿਸਾਬ ਲਾ ਲਿਆ ਕਿ ਮੈਂ ਹੁਣ ਹੋ ਗਿਆ ਵਾਂ। ਤੇ ਕਬੂਤਰ ਬੈਠਾ ਸਾਹਮਣੇ, ਵਾਹ ਵਾਹ ਵਾਹ। ਜੇ ਉੱਡ ਗਿਆ ਹੁਣ ਨਹੀਂ ਫੜਿਆ ਜਾਣਾ। ਲਓ ਜੀ ਹੁਣ ਕਬੂਤਰ ਫੜਨਾ, ਹੁਣ ਹੈਗਾ ਸਾਡੀ ਚਵਾਈ ਦਾ ਟਾਈਮ ਤੇ ਅੱਬੇ ਨੇ ਸਾਨੂੰ ਬੜੀ ਗਾਲ ਪਾਉਣੀ ਆ। ਅੱਬੂ ਕਹਿੰਦਾ ਇੱਕ ਤਾਂ ਸਾਨੂੰ ਚਿੜੀ ਮਾਰੀ ਲੈ ਗਈ। ਲਓ ਜੀ
ਹਾਂ ਹਾਂ ਵਾਹ ਆ ਚੈੱਕ ਕਰ ਲਓ ਜਿਹਨੂੰ ਕਬੂਤਰ ਨਹੀਂ ਫੜਨਾ ਆਉਂਦਾ ਨਾ ਇਸ ਤਰ੍ਹਾਂ ਫੜਨਾ ਤੁਸੀਂ ਠੀਕ ਆ ਜੀ ਇੱਧਰ ਚੈੱਕ ਕਰੋ ਤੁਸੀਂ ਕਬੂਤਰ ਉੱਡ ਜਾਣਾ ਸੈਮ ਤੇ ਜੇ ਆ ਕਬੂਤਰ ਉੱਡ ਗਿਆ ਨਾ ਮੇਰਾ ਪੁੱਤਰ ਤੁਹਾਨੂੰ ਮੈਂ ਦੱਸ ਦੇਵਾਂ ਤੇ ਕਬੂਤਰ ਤੁਹਾਡੇ ਮੈਂ ਸਾਰੇ ਲੋਕਾਂ ਦੇ ਦੇਣੇ ਆ ਥੱਲੇ ਲਾ ਕੇ ਛੱਡ ਦੇ ਕਿੱਦਾਂ ਇੱਥੇ ਬਸ ਇੱਥੇ ਫਿਰਦੀ ਰਹਿੰਦੇ ਬਸ ਲੱਗਾ ਆਉਣ ਕਰਦਾ ਪਿੱਛੇ ਇਹ ਆ ਗਿਆ ਅੰਦਰ ਨਾ ਵਾੜ ਲੈਣਾ ਇਹ ਕਬੂਤਰ ਉੱਡਿਆ ਵਾ ਬਾਜੀ ਠੀਕ ਆ ਨਾਮ ਨੰਬਰ ਮੈਨੂੰ ਲੱਗਦਾ ਲਿਖਿਆ ਵਾ ਤੇ ਪੈਰ ਦੇ ਵਿੱਚ ਵੀ ਹੈ ਵਾ ਨਾ ਕੋਈ ਹੈ ਵਿਖਾਉਣਾ ਕਾ ਤੋਂ ਨਹੀਂ ਮੈਂ ਤਾਂ ਵਿਖਾਉਣਾ ਜਿਹਦਾ ਹੈਗਾ ਲੈ ਜਵੇ ਤੂੰ ਪਹਿਲੇ ਜਾਣ ਅੱਗੇ ਪੌੜੀਆਂ ਦੇ ਅੱਗੇ ਜਾ ਉਹ ਬਣਦੀ ਜਾਊਗੀ ਨਾਲ ਆ ਗਿਆ ਭਾਈ ਹੁਣ ਮੈਂ ਕਿੱਥੋਂ ਆ ਉਹਨੇ ਗਾਂ ਨਿਕਲ ਜਾਣਾ ਇਧਰੋਂ ਦੀ ਗਏ ਨੂੰ ਚਲ ਠੀਕ ਹੈ ਕੋਈ ਰੁਕ ਤੇ ਸਹੀ ਰੁਕ ਜਾ ਤੂੰ ਇੱਥੇ ਜਾ ਕੇ ਪੌੜੀਆਂ ਦੇ ਵਿੱਚ ਖੜੋ ਜਾਣਾ ਅਸੀਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਜਾ ਤੇ ਮੇਰਾ ਪੁੱਤਰ ਤੁਹਾਨੂੰ ਇੱਕ ਗੱਲ ਦੱਸਾਂ ਆਪਣੀਆਂ ਕਿਹੜਾ ਬਾਰੀਆਂ ਲੱਗੀਆਂ ਹੋਈਆਂ ਵਾ ਇਹ ਕਿਤੋਂ ਵੀ ਨਿਕਲ ਸਕਦਾ ਇੱਥੇ ਖੜੋ ਜੂਗਾ ਬਲਕਿ ਉਹ ਦੂਜੇ ਉੱਥੇ ਚੜ ਜਾਣੇ ਓਏ ਆਮਰੀ ਜੋ ਚੜ ਜਾਣੇ ਤਾਂ ਫਿਰ ਬਹਿ ਗਿਆ ਇੱਥੋਂ ਉੱਡਿਆ ਤੇ ਉਹ ਚਲਾ ਗਿਆ ਮੈਂ ਤੁਹਾਨੂੰ ਬੋਲਣ ਦਿਆ ਸੀ ਕਿ ਹਟ ਜਾਓ ਇਹ ਕੰਮ ਨਾ ਕਰੋ ਸਹੀ ਆ ਹਾਂ ਇੱਕ ਖੁੱਡੇ ਚ ਲਾ ਲੈਣਾ ਡਾਇਰੈਕਟ ਖੁੱਡੇ ਚ ਲਾਉਣਾ ਵਾ ਡਰਾਕੀ ਖੁੱਡੇ ਚ ਲੋ ਜੀ ਓ ਸ਼ਾਮਾਂ ਤਾੜੋ ਪਹਿਲੇ ਸਾਰੇ ਇਹਨਾਂ ਦਾ ਓਏ ਜੱਟੂ ਸਾਰੀਆਂ ਛਾਵਾਂ ਤਾੜ ਅੰਦਰ ਸਾਰੇ ਕਬੂਤਰ ਬਾਹਰ ਕੱਢ ਦੇ ਤੇ ਬਾਕੀ ਛਾਵਾਂ ਤਾੜ ਦੇ ਅੰਦਰ ਮਿੰਟ ਨਾ ਮਾਰ ਮਿੰਟ ਇਹ ਕਾਲੀ ਕਰਕੇ ਗੱਲ ਬਣਨੀ ਆ ਆਵੇ ਹਾਂ ਚਿੜੀ ਮਾਰ ਮਰਿਆ ਫਿਰਦਾ ਇੱਥੇ ਅਬੂ ਆ ਗਿਆ ਵਾ ਕਹਿੰਦੇ ਡਾਇਰੈਕਟ ਖੁੱਡੇ ਚ ਲਾਉਣਾ ਖੁੱਡੇ 'ਚ ਕਬੂਤਰ ਆਇਆ ਵਾ ਕਹਿ ਲੋ ਵੀ ਬੜਾ ਔਖਾ ਹੋ ਕੇ ਉਦਣ ਦੀ ਸਾਰੀ ਮਿਹਨਤ ਮੈਨੂੰ ਲੱਗਦਾ ਅੱਜ ਪੱਲੇ ਪਊਗੀ ਜੇ ਪੈ ਗਈ ਤੇ ਬੱਚਾ ਤੇ ਬਹੁਤ ਚੰਗਾ ਲੱਗਣ ਦਿਆ ਮੈਨੂੰ ਵੇਖਣ ਨੂੰ ਤਾੜੋ ਸਾਰਾ ਕੁਝ ਬਤਖਾਂ ਵਾੜੋ ਅੰਦਰ ਲੋ ਜੀ ਸਮਾਨ ਸਾਰਾ ਦਿੱਤਾ ਤਾੜ ਇਹਨਾਂ ਨੇ ਆ ਟਰਕੀ ਫਿਰਦੇ ਪਏ ਆ ਉਹ ਪਾਉਂਦਾ ਰੌਲਾ ਤੇ ਸੈਮ ਦੀ ਨਿਕਲਦੀ ਪਈ ਆ ਜਾਨ ਫੜ ਲੈ ਇਹਨੂੰ ਹੁਣ ਨਹੀਂ ਐਵੇਂ ਪਰਾਂ ਚੱਲ ਜਾ ਇਹਨੂੰ ਫੜ ਕੇ ਤਾੜ ਦੇ ਅੰਦਰ ਆਮਰੀ ਆਪਣੇ ਕੋ ਕੰਮ ਬਹੁਤ ਜ਼ਿਆਦੇ ਆ ਤੇ ਟਾਈਮ ਆਪਣੇ ਕੋ ਥੋੜਾ ਵਾ ਤੇ ਆਪਾਂ ਨਾ ਨੇ ਤੇ ਚਿੜੀ ਮਾਰੀ ਦੇ ਚੱਕਰ 'ਚ ਮਾਰੇ ਜਾਂਦੇ ਆ ਤੇ ਹੁਣ ਸੈਮ ਇੱਥੋਂ ਕੀ ਕਰਨਾ ਚਾਹ ਰਿਹਾ ਵਾ ਇਹਨੂੰ ਉਡਾਉਣ ਦੇ ਚੱਕਰ 'ਚ ਜੇ ਇਹ ਉੱਡ ਗਿਆ ਨਾ ਮੇਰਾ ਪੁੱਤਰ ਤੇ ਇਹ ਅੱਲਾ ਦੀ ਸਪੁਰਦ ਆ ਹਾਂ ਕਿਉਂਕਿ ਵੇਖਣ ਵਾਲੇ ਨੇ ਵੀ ਤੁਹਾਡੇ ਹੋਣਾ ਨਾ ਉਹਨਾਂ ਨੇ ਕਹਿਣਾ ਇਹ ਤੇ ਲੈ ਗਿਆ ਕਬੂਤਰ ਇਹਨਾਂ ਕੋ ਫੜਿਆ ਨਹੀਂ ਜਾਂਦਾ ਹਾਲਾ ਲਾਲਾ ਬਹੁਤ ਹੀ ਪਾਉਂਦੇ ਇਹ ਉੱਡ ਗਿਆ ਤੇ ਹੋ ਗਿਆ ਤੇ ਗੇੜਾ ਦੇ ਕੇ ਹੋ ਸਕਦਾ ਆਵੇ ਹੁਣ ਵੇਖੀ ਡੰਦੇ ਹੁਣ ਇਹਨਾਂ ਦੀ ਜਾਨ ਤੇ ਬਣ ਜਾਣੀ ਆ ਗੇੜੇ ਦੇਣ ਲੱਗ ਪਿਆ ਉੱਤੇ ਇਹ ਮੁੜਿਓ ਪਾਸੇ ਹੋ ਜੋ ਤੁਹਾਡਾ ਲੱਖ ਲਾਨਤੀ ਚੰਗਾ ਭਲਾ ਬਹਿਣ ਲੱਗਾ ਸੀ ਤੁਸੀਂ ਗਲਤ ਬੈਠੇ ਇੱਥੇ ਲੋ ਜੀ ਅੱਕ ਕੇ ਆਖਰਕਾਰ ਸੈਮ ਉੱਤੇ ਆ ਗਿਆ ਇੰਤਜ਼ਾਰ ਨਹੀਂ ਹੋਇਆ ਇਹਦੇ ਕੋਲੋਂ ਹੁਣ ਇਹਨੇ ਉਡਾਉਣਾ ਹੈ ਤੇ ਹੁਣ ਕਬੂਤਰ ਉੱਡਣਾ ਹੈ ਤੇ ਹੁਣ ਨਹੀਂ ਮੁੜਨਾ ਹੈ ਹਾਂ ਓਲੇ ਬਹਿ ਜਾ ਓਲੇ ਡਾਲਰ ਪਾਸੇ ਹੋ ਜਾਏ ਯਾਰ ਉਹਨਾਂ ਦੀ ਜਾਨ ਤੇ ਬਣੀ ਤੇਰਾ ਹੋ ਸਕਦਾ ਸ਼ਾਮੀ ਦੁੱਧ ਬੰਦ ਹੋ ਜਾਵੇ ਅੱਜ ਸੈਮ ਫੜਨ ਦੀ ਕੋਸ਼ਿਸ਼ ਹੀ ਕਰ ਲੋ ਜੀ ਪਤਾ ਲੱਗੂ ਅੱਜ ਕੀ ਬਣੇਗਾ ਇਹ ਉਹ ਤੁਹਾਨੂੰ ਇੰਨੇ ਮੌਕੇ ਦੇ ਹਟਿਆ ਵਾ ਤੇ ਇਹ ਅੱਲਾ ਦੀ ਸਪੁਰਦ ਆ ਅੱਜ ਚਿੜੀ ਮਾਰੀ ਤੇਰੇ ਤੋਂ ਵੱਡਾ ਚਿੜੀ ਮਾਰ ਬਣਿਆ ਉਹ ਬਸ ਸ਼ੁਗਲ ਵੇਖੋ ਤੁਸੀਂ ਝੱਟ ਦੀ ਝੱਟ ਜਿਹੜਾ ਨਾ ਸੈਮ ਸਾਹਿਬ ਕਬੂਤਰ ਮੇਰੀ ਸੁਣ ਲੈ ਗੱਲ ਜਾਣਾ ਕਿਤੇ ਨਹੀਂ ਹੁਣ ਇਹ ਤੂੰ ਹੁਣ ਗਲਤੀ ਕਰ ਰਿਹਾ ਇਹ ਛੇੜਨ ਦਿਆ ਹੁਣ ਇਹ ਕੋ ਕਬੂਤਰ ਜਾਣਾ ਹੀ ਜਾਣਾ ਜਿਹੜੇ ਹਿਸਾਬ ਨਾਲ ਇਹ ਨਾ ਅਤਾਵਲਾ ਹੋ ਗਿਆ ਨਾ ਉੱਥੇ ਬੈਠਾ ਉਹ ਗੇੜਾ ਦਿੰਦਾ ਫਿਰ ਪੁੰਜੇ ਬਹਿ ਜਾਂਦਾ ਵਾ ਲੇਕਿਨ ਇਹਨੇ ਹੁਣ ਇਹ ਉਡਾਉਣਾ ਵਾ ਚਿਸ਼ਤੀ ਵਾਲੇ ਕੰਮ ਚਿਸ਼ਤੀ ਵੀ ਡਾਉਂਦਾ ਰਿਹਾ ਤੂੰ ਵੀ ਡਾ ਲੈ ਸੁਣ ਲੈ ਚੋਰੀ ਕਬੂਤਰ ਕਿਤੇ ਨਹੀਂ ਜਾਣਾ ਹੁਣ ਤੂੰ ਜਾਣ ਕੇ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਜਿੱਦਾਂ ਉਸ ਦਿਨ ਉਹਨੂੰ ਤੰਗ ਕੀਤਾ ਨਾ ਹਾਂ ਉਹਦੀ ਵਾਪਸੀ ਆਇਆ ਤੇ ਹੁਣ ਇਹਨੇ ਵੀ ਕੋਈ ਨਹੀਂ ਇਹਨੂੰ ਨਾ ਛੇੜ ਯਾਰ ਫਿਰ ਉੱਡ ਗਿਆ ਬਾਲਾ ਹੁਣ ਨਹੀਂ ਆਉਂਦਾ ਤੇ ਫਿਰ ਉੱਤਰ ਜਾ ਉਹ ਆ ਗਿਆ ਤੇ ਉਹ ਗਿਆ ਅੱਲਾ ਦੀ ਸਪੁਰਦ ਉਹ ਗਿਆ ਬਈ
ਹਾਂ ਬਈ ਆਮਰੀ ਦੱਸ ਹੁਣ ਉਹ ਚਿੜੀ ਮਾਰ ਨਿੱਕੇ ਨੇ ਡਾਤੇ ਹੀ ਉਡਾਤਾ ਨਾ ਅਤਾਵਲੇ ਹੋਏ ਤੁਸੀਂ ਕਬੂਤਰ ਤਾਂ ਨਹੀਂ ਸੀ ਫੜਿਆ ਗਿਆ ਬੱਚੇ ਕਢਾਉਣੇ ਸੀ ਭਾਈ ਨੇ ਬਕੜਾ ਲਿਆ ਬੱਚੇ ਨਿਕਲ ਆਏ ਆ ਅਡਾਲਾ ਹੁਣ ਬਾਜੀ ਉਹਦਾ ਇਰਾਦਾ ਸੀ ਤੇਰਾ ਇਰਾਦਾ ਨਹੀਂ ਸੀ ਉਹ ਡੇਰਾਂ ਨੂੰ ਫਿਰਨ ਦਿਆ ਹਾਂ ਤੇ ਫਿਰਦਾ ਰਹਿਣ ਦੇ ਉਹਨੇ ਨਹੀਂ ਆਉਣਾ ਹੁਣ ਆਦਾ ਕੰਮਕਾਰ ਕਰੋ ਟਾਈਮ ਵੇਸਟ ਕਰ ਲਿਆ ਤੁਸੀਂ ਵਾਵਾ ਜਿੰਨਾ ਕਰਨਾ ਸੀ ਕਹਿੰਦਾ ਵਾ ਕਿ ਹੁਣ ਨਾ ਕੰਮ ਮੈਂ ਤਾਂ ਛੇਤੀ ਨਿਬੇੜਿਆ ਇਹ ਪੱਠੇ ਵੱਢੋ ਤੇ ਲੱਦੋ ਚੁੱਪ ਕਰਕੇ ਇਹ ਮੈਂ ਟਾਈਮੋ ਟਾਈਮ ਕੰਮ ਨਿਬੇੜਤਾ ਉਹਨੇ ਕਿਤੇ ਨਹੀਂ ਸੀ ਜਾਣਾ ਅਮਰੀ ਕਿਤੇ ਨਹੀਂ ਸੀ ਉਹਨੇ ਯਾਰ ਜਾਣਾ ਅੱਛਾ ਹੁਣ ਬਲੌਕ ਵਾਲੇ ਕੀ ਕਹਿੰਦੇ ਆ ਉਹਨਾਂ ਨੇ ਕਹਿਣਾ ਦੋਵੇਂ ਚਿੜੀ ਮਾਰ ਗਲਤ ਆ ਉਹਨਾਂ ਨੇ ਕਹਿਣਾ ਇਹ ਦੋਵੇਂ ਚਿੜੀ ਮਾਰ ਫਾਰਗ ਆ ਉਹਨਾਂ ਨੇ ਹੁਣ ਮੈਨੂੰ ਤੁਸੀਂ ਨਾ ਕਮੈਂਟ ਕਰਕੇ ਜਰਾ ਨਾ ਇਹ ਕਹੋ ਵੀ ਕਬੂਤਰ ਸਾਰੇ ਦੇ ਦਿਓ ਠੀਕ ਆ ਖੁੱਡੇ ਕਰ ਦਿਓ ਕਬੂਤਰਾਂ ਵਾਲੇ ਵਿਹਲੇ ਠੀਕ ਆ ਚੁੱਪ ਕਰਕੇ ਲੱਕੇ ਲੈ ਕੇ ਆਓ ਬਾਜੀਆਂ ਵਾਲੇ ਤੋਂ ਗਰੇਜ ਕਰਵਾਈ ਤੋਂ ਬਾਅਦ ਹੁਣ ਮੈਂ ਦੁੱਧ ਦੇ 2 ਘੁੱਟ ਪੀ ਲਿਆ ਭਾਈ ਹੁਣ ਕਬੂਤਰ ਐ ਨੂੰ ਆਵੇ ਫਿਰ ਕੀ ਹੁਣ ਹੋਗਾ ਨਹੀਂ ਜਾਣ ਦੇਣਾ ਵੇਖੀ ਕੀ ਸਹੀ ਤੂੰ ਤੂੰ। ਕਬੂਤਰ ਨਾਲ ਕੁਸ਼ਤੀ ਕਰਨੀ ਘੋਲਣਾ ਉਹਦੇ ਨਾਲ ਦੇਖ ਸਹੀ ਤੂੰ ਹੁਣ ਨਹੀਂ ਜਾਂਦਾ ਪਰ ਮੇਰਾ ਕਸੂਰ ਕੱਢਦੇ ਸੀ ਕਿੰਨੀ ਵਾਰੀ ਉੱਡ ਗਿਆ ਆਪੇ ਉਹ ਲਓ ਜੀ ਇਸ ਤੋਂ ਬਾਅਦ ਗਿਆ ਤੇ ਦੁਬਾਰਾ ਫੇਰ ਆ ਗਿਆ ਉਹ ਉੱਥੇ ਬੈਠਾ ਫਿਰ ਇੱਥੇ 2-4 ਠੱਪੇ ਲਏ ਆ ਇਹ ਥੱਲੇ ਬੈਠਾ ਫਿਰ ਉੱਥੇ ਬੈਠਾ ਫਿਰ ਉੱਡ ਕੇ ਫਿਰ ਇੱਥੇ ਬੈਠਾ ਫਿਰ ਹੁਣ ਚੱਲ ਗਿਆ ਹੁਣ ਫਿਰ ਚਲਾ ਗਿਆ ਕਬੂਤਰ ਗਿਆ ਐਨੂੰ ਇੱਧਰ ਹੈਗੀ ਆ ਧੁੱਦੜ ਵਾਵਾ ਸਾਰੀ ਧੂੜ ਉੱਡਦੀ ਪਈ ਆ ਐਨੂੰ ਗਿਆ ਤੇ ਹੁਣ ਨਹੀਂ ਮੁੜਦਾ ਅਲਾ ਦੀ ਸਪੁਰਦ ਹੁਣ ਆਇਆ ਤਾਂ ਨਹੀਂ ਜਾਂਦਾ ਹੁਣ ਵਲੌਗ ਹਲੇ ਐਂਡ ਨਹੀਂ ਕਰਦੇ ਇੱਕ ਵਾਰੀ ਥੋੜਾ ਹਨੇਰਾ ਹੋਣ ਦਿਓ ਹੋ ਸਕਦਾ ਕਿ ਆ ਜਾਵੇ ਕਿਉਂਕਿ ਆਮਰੀ ਹੋ ਗਿਆ ਹੁਣ ਵਿਹਲਾ ਉਤੋਂ ਪੀ ਲਿਆ ਇਹਨੇ ਦੁੱਧ ਤੇ ਹੁਣ ਉਹਨੇ ਆਉਣਾ ਨਹੀਂ ਹੁਣ ਭਾਈ ਨਹੀਂ ਹੁਣ ਉਹਨੂੰ ਪਤਾ ਡਰ ਪੈ ਗਿਆ ਵੀ ਇਹਨੇ ਦੁੱਧ ਪੀਤਾ ਤੇ ਕਿਤੇ ਲਾੜੀ ਨਾ ਪਵੇ ਅੱਗੋਂ ਹੁਣ ਇਹਨੇ ਹੁਣ ਆਵੇ ਸਹੀ ਉਰਾਂ ਨੂੰ ਦੇਖ ਪੈਣਾ ਕਿਤੇ ਦੇਖ ਪੈਣਾ ਉੱਥੇ ਹੀ ਉਹਨੇ ਅੱਲਾ ਦੀ ਸਪੁਰਦ ਬਾਏ ਬਾਏ ਕਬੂਤਰ ਅਲਵਿਦਾ ਲੋ ਜੀ ਹੁਣ ਨਹੀਂ ਮੁੜਦੇ ਯਾਰ ਕਿ ਗਏ ਵਤਨਾਂ ਨੂੰ ਕਬੂਤਰ ਗਿਆ ਤੇ ਹੁਣ ਨਹੀਂ ਮੁੜਦਾ ਆਹ ਵੇਖੋ ਜਰਾ ਪਸੀਨੋ ਪਸੀਨੀ ਹੋਇਆ ਮੁੰਡਾ ਕਿਧਰੋਂ ਆਇਆ ਕਬੂਤਰ ਦੇ ਮਗਰ ਹੀ ਕੋਈ ਖੁਦਾ ਦਾ ਖੌਫ ਖਾਓ ਕੋਈ ਸ਼ਰਮ ਸੰਗ ਕਰ ਲੋ ਗਰੀਬ ਆਈ ਜਾਂਦਾ ਗਰੀਬ ਆ ਜਾਂਦਾ ਤੇ ਉਹਨੂੰ ਖਪਾਇਆ ਨਾ ਕਰੋ ਉਹਨੂੰ ਐਸ਼ ਕਰਨ ਦਿਆ ਕਰੋ ਜਿਹੜੀ ਵਾਰੀ ਕਰਨੀ ਪੂਰੀ ਜੇ ਕਣਕ ਪਾਉਂਦਾ ਛੱਡ ਕੇ ਆ ਗਿਆ ਭਰੀਆਂ ਪਾਉਂਦਾ ਸੀ ਇਹ ਤੂੰ ਚਿੜੀ ਮਾਰੀ ਹਿਸਾਬ ਲਾ ਜੇ ਅਸੀਂ ਕਿਤੇ ਧਾਰਾਂ ਛੱਡ ਦਿੰਦੇ ਤੇ ਅਸੀਂ ਵੀ ਫੜ ਲੈਣਾ ਸੀ ਜੇ ਅਸੀਂ ਕਿਤੇ ਕਾਲੀ ਨਾ ਕਰਦੇ ਤੇ ਅਸੀਂ ਵੀ ਫੜ ਲੈਣਾ ਸੀ ਨਹੀਂ ਦੁਬਾਰਾ ਫੜ ਲਿਆ ਹੁਣ ਨਹੀਂ ਆਉਂਦਾ ਹੁਣ ਚਲਾ ਗਿਆ ਹੁਣ ਵਲੌਗ ਕਰਦੇ ਐਂਡ ਗਾਲਾਂ ਆਪਦੀਆਂ ਜਿਹੜੀਆਂ ਬਣਦੀਆਂ ਜੁੜਦੀਆਂ ਇਹਨੂੰ ਤੇ ਇਹਨੂੰ ਦੋਵਾਂ ਜਣਿਆਂ ਨੂੰ ਕੱਢ ਲਿਓ ਥੱਲੇ ਬੈਠਾ ਸੀ ਚਲੋ ਇਹਨੂੰ ਕੱਢ ਲਿਓ ਇਹਨੂੰ 2-4 ਕੱਢੋ ਇਹਨੂੰ 5-7 ਕੱਢ ਲਿਓ ਕਿਉਂਕਿ ਅੱਧਾ ਕੰਮ ਇਹਦਾ ਡਾਉਣ ਵਾਲਾ ਸ਼ਿਕਾਰੀ ਦੀ ਗੱਲ ਨਹੀਂ ਕਿ ਤੂੰ ਸ਼ਿਕਾਰੀ ਬਣਿਆ ਤੂੰ ਭੱਠਾ ਬਾਇਆ ਤੇ ਹੁਣ ਵਲੌਗ ਕਰਦੇ ਆ ਐਂਡ ਹੁਣ ਕੋਈ ਨਹੀਂ ਆਉਣਾ ਠੀਕ ਆ ਹੁਣ ਵੇਖਦੇ ਆ ਸਵੇਰੇ ਪਰਸੋਂ ਜਦੋਂ ਵੀ ਆਵੇ ਹੁਣ ਮੈਂ ਆਪ ਫੜਨਾ ਹੁਣ ਕੈਮਰਾ ਇਹ ਫੜਨਗੇ ਕਬੂਤਰ ਮੈਂ ਫੜੂੰਗਾ ਤੇ ਹੁਣ ਦਿਓ ਇਜਾਜ਼ਤਾਂ ਮਿਲਦੇ ਆ ਸਵੇਰੇ ਇੱਕ ਵੱਖਰੇ ਵਲੌਗ 'ਚ ਇੱਕ ਨਵੀਂ ਰੂਟੀਨ 'ਚ ਅੱਲਾ ਰੱਖੇ ਖੈਰ ਦਿਓ ਇਜਾਜ਼ਤਾਂ ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਰੱਬ ਰੱਖ